ਤੁਹਾਡਾ ਦੁਸ਼ਮਣ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਕਿ ਇਹ ਤੁਹਾਡੀ ਸਟਰੈਂਥ ਹੈ ਤੇ ਉਹ ਕੁਝ ਐਸਾ ਕਰੇਗਾ ਕਿ ਉਹਨੂੰ ਨੁਕਸਾਨ ਪਹੁੰਚੇ। ਜਿਹੜੀਆਂ ਨਫ਼ਰਤਾਂ 47 ਦੇ ਪਾਗਲਪਨ ਦੇ ਦੌਰ ਤੋਂ, ਜਿਸ ਦੇ ਪਿੱਛੇ ਅਗੇਨ ਇਹੀ ਸਾਜ਼ਿਸ਼ੀ ਲੋਕ ਸੀ ਬ੍ਰਾਹਮਣਵਾਦੀ। 5 ਅਗਸਤ 2019 ਨੂੰ ਉਹਨਾਂ ਨੇ ਤਾਂ ਕਸ਼ਮੀਰ ਦਾ ਬੇੜਾ ਗਰਕ ਕਰਕੇ ਜੋ ਹਾਲਾਤ ਬਣਾਏ ਉਹ ਤਾਂ ਬਿਲਕੁਲ ਟਕਰਾ ਦੇ ਸੀ। ਮੈਰੀਲੈਂਡ ਦੇ ਵਿੱਚ ਉਹਨਾਂ ਨੇ ਇੰਟਰੈਕਟ ਕੀਤਾ ਔਰ ਤੁਹਾਨੂੰ ਬਹੁਤ ਸਾਰੇ ਪੱਗਾਂ ਵਾਲੇ ਸਿੱਖ ਵੀ ਨਜ਼ਰ ਆਉਣਗੇ, ਪਰ ਜਦੋਂ ਤੁਸੀਂ ਉਹਨਾਂ ਨੂੰ ਕਲੋਜ਼ਲੀ ਦੇਖਦੇ ਹੋ ਤਾਂ ਉਹ ਪਛਾਣ ਅਸੀਂ ਸਕਦੇ ਹਾਂ ਕਿ ਭਾਈ ਕੋਈ ਜਿਹੜਾ ਉਹ ਮੋਦੀ ਨੂੰ ਗੁਲਦਸਤਾ ਦੇਣ ਹਿਊਸਟਨ ਗਿਆ ਸੀ ਰੌਡੀ ਮੋਡੀ ਵੇਲੇ, ਔਰ ਇੰਡੋਫਾਈਲ ਕਿਸਮ ਦੇ ਲੋਕ ਕਿ ਭਾਈ ਇੰਨੇ ਸਿਆਣੇ ਬਿਆਣੇ ਹੁੰਦਿਆਂ ਵੀ ਪਾਕਿਸਤਾਨ ਦੇ ਇੱਥੇ ਬੈਠੇ ਐਂਬੈਸਡਰ ਜਾਂ ਦੂਸਰੇ ਲੋਕ, ਉਹਨਾਂ ਨੂੰ ਪਤਾ ਨਹੀਂ ਹੈ ਵੀ ਉਹ ਕਿਹਨਾਂ ਲੋਕਾਂ ਦੇ ਨਾਲ ਇਹਨਾਂ ਨੂੰ ਡੀਲ ਕਰਵਾ ਰਹੇ ਨੇ। ਇੰਡੀਅਨ ਗਵਰਨਮੈਂਟ ਕਿਸੇ ਨਾ ਕਿਸੇ ਬਹਾਨੇ ਨਾਲ ਅਲਟੀਮੇਟਲੀ ਇੱਥੋਂ ਦੇ ਜਿਹੜੇ ਇੰਡੋਫਾਈਲ ਕਿਸਮ ਦੇ ਇਹਨਾਂ ਦੇ ਜੁੱਤੀ ਚੱਟ ਜਿਹੜੇ ਜਿਨ੍ਹਾਂ ਨੂੰ ਮੈਂ ਰੈਂਟਾ ਸਿੱਖ ਕਹਿੰਦਾ ਉਹ ਵਿੱਚ ਵਾੜਨ ਦੇ ਆਰ 'ਚ ਨੇ। ਔਰ ਇਹ ਮੈਂ ਪਾਕਿਸਤਾਨੀ ਅਥਾਰਟੀਜ਼ ਜੇ ਇਸ ਪ੍ਰੋਗਰਾਮ ਨਾਲੋਂ ਜੁੜੇ ਹੋਏ ਨੇ ਤੇ ਇਸ ਗੱਲ ਦਾ ਜ਼ਰੂਰ ਨੋਟਿਸ ਲੈਣ ਕਿ ਵੀ ਕਿਸ ਕਿਸਮ ਦੇ ਲੋਕਾਂ ਦੇ ਨਾਲ ਇਹਨਾਂ ਨੇ ਜਿਹੜਾ ਹੈ ਉਹ ਆਪਣੀ ਨੇੜਤਾ ਕਰਨੀ ਹੈ। ਔਰ ਜੇ ਇਸ ਕਿਸਮ ਦੇ ਲੋਕਾਂ ਦੇ ਨਾਲ ਹੀ ਕਰਨਾ ਹੈ ਡੀਲ, ਫਿਰ ਕੱਲ੍ਹ ਨੂੰ ਸਿੱਖ ਕੌਮ ਨੂੰ ਔਰ ਡਾਇਸਪੋਰਾ ਸਿੱਖਾਂ ਨੂੰ ਦੋਸ਼ ਨਾ ਦੇਣ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਜ਼ੀਡੈਂਟ ਸੈਕਟਰੀ ਨੂੰ ਕਿ ਤਾਲਿਬਾਨ ਵੱਲੋਂ, ਇਹ ਪਾਕਿਸਤਾਨੀ ਤਾਲਿਬਾਨ ਉਹ ਨੇ ਜਿਹੜੇ ਈਵਨ ਪਾਕਿਸਤਾਨੀ ਸਟੇਟ ਨੂੰ ਵੀ ਇਨਸਿਕਿਉਰ ਕਰਨਾ ਚਾਹੁੰਦੇ ਨੇ, ਔਰ ਕਿਤੇ ਨਾ ਕਿਤੇ ਇੰਡੀਅਨ ਇੰਟੈਲੀਜੈਂਸ ਰਾਹ ਦਾ ਹੀ ਜਿਹੜਾ ਹੈ ਇਹ ਸਾਰੇ ਦੇ ਵਿੱਚ ਹੱਥ ਹੁੰਦਾ ਜਾਂ ਉਹਨਾਂ ਦਾ ਹੀ ਆਊਟਫਿਟ ਹੈ ਜਾਂ ਉਹਨਾਂ ਨੂੰ ਇਨਫਲੂਐਂਸ ਕਰਦੇ ਨੇ। ਜਿਹੜੀ ਹੈ ਲਾਹੌਰ ਔਰ ਨਨਕਾਣਾ ਸਾਹਿਬ 'ਚ ਰਹਿੰਦੇ ਸਿੱਖਾਂ ਨੂੰ ਧਮਕੀਆਂ ਦਿੱਤੀਆਂ ਨੇ। ਧਮਕੀ ਭਾਵੇਂ ਤਾਲਿਬਾਨ ਦੇ ਹਵਾਲੇ ਨਾਲ ਦੇਣ ਦੀ ਗੱਲ ਉਹ ਇਹ ਦੱਸਣ ਲਈ ਹੋਏ ਕੱਲ੍ਹ ਨੂੰ ਜੇ ਉਹਨਾਂ ਨੇ ਐਂਟਾਈ ਮੁਸਲਿਮ ਔਰ ਸਿੱਖਾਂ ਮੁਸਲਮਾਨਾਂ 'ਚ ਇੱਕ ਖਿਚਾਅ ਦੀ ਲਾਈਨ ਪੈਦਾ ਕਰਨੀ, ਉਹਨਾਂ ਨੇ ਕਹਿਣਾ ਆਹ ਦੇਖ ਲਓ ਜੀ ਕੀ ਹੋਇਆ ਤੁਹਾਡੇ ਨਾਲ। ਕਿ ਉਹਨਾਂ ਨੂੰ ਇਹ ਬਹੁਤ ਚੁੱਭ ਰਿਹਾ ਕਸ਼ਮੀਰ ਦੇ ਮੁੱਦੇ ਤੇ ਸਿੱਖਾਂ ਦਾ ਖਲੋਣਾ, ਹੁਣ ਫਲਸਤੀਨ ਦੇ ਮੁੱਦੇ ਤੇ ਵੀ ਹਿੰਦੂ ਤਾਂ ਵੀ ਖੁੱਲ੍ਹ ਕੇ ਜਿਹੜੇ ਨੇ ਉਹ ਇਜ਼ਰਾਈਲ ਦੇ ਹੱਕ ਦੇ ਵਿੱਚ ਆਏ। ਆਫੀਸ਼ੀਅਲੀ ਭਾਵੇਂ ਉਹਨਾਂ ਨੇ ਮਿਡਲ ਲਾਈਨ ਜਿਹੀ ਲਈ, ਹਿਊਮਨ ਰਾਈਟ ਕਾਉਂਸਲ ਦੇ ਵਿੱਚ ਮਤਾ ਹੋਇਆ ਕਿ ਵੀ ਵਾਰ ਕ੍ਰਾਈਮ ਇਨਵੈਸਟੀਗੇਸ਼ਨ ਉਹ ਇੰਡੀਆ ਦੀ ਇਹਨਾਂ ਦੀ ਇਜ਼ਰਾਈਲ ਦੀ, ਤੇ ਇੰਡੀਆ ਨੇ ਐਬਸਟੇਨ ਕੀਤਾ, ਵੋਟ ਹੀ ਨਹੀਂ ਪਾਈ ਹੈ ਕਿ ਭਾਈ ਉਹ ਦੋਨੋਂ ਪਾਸੇ ਪਲੇ ਕਰਨ ਲਈ। ਸਿੱਖ ਤਵਾਰੀਖ ਵਿੱਚ ਵਾਪਰੇ ਤੀਸਰੇ ਘੱਲੂਘਾਰੇ ਦੀ 37ਵੀਂ ਵਰ੍ਹੇਗੰਢ ਮੌਕੇ ਨਿਊਯਾਰਕ ਦੀਆਂ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ 5 ਜੂਨ 2021 ਦਿਨ ਸ਼ਨੀਵਾਰ ਨੂੰ ਯੂਨਾਈਟਿਡ ਨੇਸ਼ਨ ਹੈੱਡਕੁਆਰਟਰਸ ਬਾਹਰ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਆਓ ਮੌਜੂਦਾ ਸਿੱਖ ਸੰਘਰਸ਼ ਦੇ ਸ਼ਹੀਦਾਂ ਵੱਲੋਂ ਦਰਸਾਏ ਰਾਹ ਤੇ ਪਹਿਰਾ ਦਿੰਦਿਆਂ ਭਾਰੀ ਗਿਣਤੀ ਵਿੱਚ ਇਸ ਰੋਸ ਵਿਖਾਵੇ ਵਿੱਚ ਹਿੱਸਾ ਲਈਏ ਅਤੇ ਕੌਮੀ ਨਿਸ਼ਾਨੇ ਖਾਲਿਸਤਾਨ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈਏ। ਫਸਟ ਐਵੇਨਿਊ ਅਤੇ 47 ਸਟਰੀਟ ਤੇ ਸਵੇਰੇ 10 ਵਜੇ ਵੱਡੀ ਗਿਣਤੀ ਵਿੱਚ ਪਹੁੰਚੋ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। गुरु प्यारी साध संगत जी, वाहिगुरु जी का खालसा वाहिगुरु जी की फतेह। जन्म मरण दोहूं मैं नाई, जन पर उपकारी आए। जी दान दे भगति लाइन, हर स्यों लैन मिलाए। ब्रह्म ज्ञानी सद जीवै नहीं मरता, ऐसे महान तत् बेता महापुरुष श्रीमान संत बाबा प्रेम सिंह जी मुराले वाले तिन्हां दी 71ਵੀਂ बरसी गुरुद्वारा साहिब सिख कल्चर सोसाइटी रिचमंड हिल न्यूयॉर्क विखे 30 ਮਈ ਦਿਨ ਐਤਵਾਰ ਨੂੰ ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਸਮੁੱਚੀਆਂ ਪੰਥਕ ਜਥੇਬੰਦੀਆਂ ਤੇ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸੰਤ ਬਾਬਾ ਪ੍ਰੇਮ ਸਿੰਘ ਜੀ ਸਿੱਖ ਕਲਚਰ ਸੁਸਾਇਟੀ ਵੱਲੋਂ ਬੜੀ ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਮਨਾਈ ਜਾ ਰਹੀ ਹੈ। 30 ਮਈ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਵੀ ਤਿਆਰ ਹੋਵੇਗਾ। ਜਿਨ੍ਹਾਂ ਨੇ ਖੰਡੇ ਬਾਟੇ ਦੀ ਪੌਲ ਨਹੀਂ ਛਕੀ ਉਹਨਾਂ ਨੂੰ ਵੀ ਬੇਨਤੀ ਹੈ ਵੱਧ ਤੋਂ ਵੱਧ ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਗੁਰੂ ਕੇ ਲੰਗਰ ਅਟੁੱਟ ਵਰਤਣਗੇ, ਥਾਂ ਪਰ ਥਾਂ ਸਟਾਲ ਲਾਏ ਜਾਣਗੇ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਪਰਿਵਾਰਾਂ ਸਮੇਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਅਤੇ ਮਹਾਂਪੁਰਸ਼ਾਂ ਦੀਆਂ ਅਸੀਸਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਐਂਡ ਵਾਲੇ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪਾਕਿਸਤਾਨ ਦੇ ਹਵਾਲੇ ਨਾਲ ਕਿ ਪਾਕਿਸਤਾਨ ਦੇ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲ ਕਰ ਰਹੀ ਐਵੈਕੂਏਜ ਟਰਸਟ ਬੋਰਡ ਨੇ ਕਿਹਾ ਹੈ ਕਿ ਪਾਕਿਸਤਾਨ ਤਾਲਿਬਾਨ ਵੱਲੋਂ ਪਾਕਿਸਤਾਨੀ ਸਿੱਖਾਂ ਨੂੰ ਧਮਕੀਆਂ ਦੇਣ ਦੇ ਮਾਮਲੇ ਨੂੰ ਉਹ ਬੜੀ ਸੰਜੀਦਗੀ ਨਾਲ ਲੈ ਰਹੇ ਹਨ ਅਤੇ ਪਾਕਿਸਤਾਨੀ ਸਿੱਖਾਂ ਅਤੇ ਗੁਰਦੁਆਰਿਆਂ ਦੀ ਸਿਕਿਉਰਿਟੀ ਲਈ ਖਾਸ ਪ੍ਰਬੰਧ ਕੀਤੇ ਜਾ ਰਹੇ ਹਨ। ਸੋ ਵਿਊਅਰਸ, ਇਉਂ ਜਾਪਦਾ ਹੈ ਕਿ ਸਿੱਖਾਂ ਤੇ ਮੁਸਲਮਾਨਾਂ ਵਿਚਾਲੇ ਵੱਧ ਰਹੀ ਨੇੜਤਾ ਨੂੰ ਸਾਬੋਤਾਜ ਕਰਨ ਲਈ ਭਾਰਤੀ ਖੁਫੀਆ ਏਜੰਸੀ ਰਾਹ ਕੋਈ ਖਤਰਨਾਕ ਖੇਡ ਖੇਡਣ ਦੀ ਤਿਆਰੀ ਵਿੱਚ ਹੈ। ਸੋ ਇਸ ਤੇ ਜਿਹੜੀ ਪਾਕਿਸਤਾਨ ਦੀ ਸਰਕਾਰ ਨੂੰ ਬਹੁਤ ਹੀ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਣ ਜਾ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਸਾਡੇ ਮਿੱਤਰ ਸ਼ੇਖ ਸਾਹਿਬ ਜਿਹੜੇ ਲਗਭਗ 18 ਸਾਲ ਉਹਨਾਂ ਦੇ ਨਾਲ ਸਾਡੀ ਬੜੀ ਕੁਰਬਤ ਰਹੀ, ਹੁਣ ਤਾਂ ਉਹ ਇਸ ਦੁਨੀਆ 'ਚ ਨਹੀਂ ਨੇ। ਜੀ, ਉਹ ਇੱਕ ਗੱਲ ਬਹੁਤ ਵਾਈਜ਼ ਸੀ, ਪੋਲੀਟੀਕਲੀ ਵੀ ਇੰਟੈਲੈਕਚੁਅਲੀ ਵੀ ਬਹੁਤ ਸਿਆਣੇ, ਔਰ ਅੰਮ੍ਰਿਤਸਰ ਸ਼ਹਿਰ ਦੇ ਜੰਮਪਲ ਸੀ। ਸੋ ਸਿੱਖਾਂ ਦੇ ਨਾਲ ਉਹਨਾਂ ਦੀ ਇੱਕ ਰੂਹਾਨੀ ਕਿਸਮ ਦੀ ਮੁਹੱਬਤ ਵੀ ਸੀ। ਔਰ ਉਹਨਾਂ ਨੇ ਕਹਿਣਾ ਕਿ ਵੀ ਜਦੋਂ ਤੁਸੀਂ ਬਹੁਤ ਖੁਸ਼ ਹੋ ਕਿ ਵੀ ਇਹ ਗੱਲ, ਇਹ ਪ੍ਰਾਪਤੀ ਹੋ ਰਹੀ ਹੈ, ਤੁਹਾਡੇ ਕਦਮ ਅੱਗੇ ਵੱਧ ਰਹੇ ਨੇ, ਕੋਈ ਚੰਗਾ ਜੋੜ ਬਣ ਰਿਹਾ ਹੈ, ਤੇ ਫਿਰ ਇਹ ਦੇਖੋ ਕਿ ਵੀ ਤੁਹਾਡਾ ਦੁਸ਼ਮਣ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਕਿ ਇਹ ਤੁਹਾਡੀ ਸਟਰੈਂਥ ਹੈ ਤੇ ਉਹ ਕੁਝ ਐਸਾ ਕਰੇਗਾ ਕਿ ਉਹਨੂੰ ਨੁਕਸਾਨ ਪਹੁੰਚੇ। ਔਰ ਅਕਸਰ ਅਸੀਂ ਇਹਨਾਂ ਸਾਰੇ ਵਰ੍ਹਿਆਂ ਦੇ ਵਿੱਚ ਦੇਖਦੇ ਹਾਂ ਕਿ ਇੱਕ ਬਹੁਤ ਵੱਡੀ ਤਬਦੀਲੀ ਪਿਛਲੇ ਸਾਲਾਂ ਦੇ ਵਿੱਚ ਦੇਖਣ ਦੇ ਵਿੱਚ ਆਈ, ਔਰ ਇਹ ਜਿਹੜੀਆਂ ਨਫ਼ਰਤਾਂ 47 ਦੇ ਪਾਗਲਪਨ ਦੇ ਦੌਰ ਤੋਂ, ਜਿਸ ਦੇ ਪਿੱਛੇ ਅਗੇਨ ਇਹੀ ਸਾਜ਼ਿਸ਼ੀ ਲੋਕ ਸੀ ਬ੍ਰਾਹਮਣਵਾਦੀ, ਔਰ ਹੁਣ ਜਦੋਂ ਕਿ ਪਾਕਿਸਤਾਨ ਦੇ ਵਿੱਚ ਬਹੁਤ ਖੁਸ਼ਗਵਾਰ ਮਾਹੌਲ ਹੈ, ਦੋਨਾਂ ਕੌਮਾਂ ਦੇ ਰਿਸ਼ਤੇ, ਔਰ ਖ਼ਾਸ ਤੌਰ ਤੇ ਮੈਂ ਸਮਝਦਾ ਵੀ ਇਸ ਦਾ ਕ੍ਰੈਡਿਟ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਸਾਹਿਬ ਔਰ ਫੌਜੀ ਚੀਫ ਜਨਰਲ ਬਾਜਵਾ ਨੂੰ ਜਾਂਦਾ ਹੈ ਕਿ ਉਹਨਾਂ ਨੇ ਜਦੋਂ ਤੋਂ 5 ਅਗਸਤ 2019 ਨੂੰ ਉਹਨਾਂ ਨੇ ਤਾਂ ਕਸ਼ਮੀਰ ਦਾ ਬੇੜਾ ਗਰਕ ਕਰਕੇ ਜੋ ਹਾਲਾਤ ਬਣਾਏ, ਉਹ ਤਾਂ ਬਿਲਕੁਲ ਟਕਰਾ ਦੇ ਸੀ। ਪਰ ਇਸ ਸਭ ਕ੍ਰਾਈਸਿਸ ਦੇ ਚੱਲਦਿਆਂ ਵੀ, ਕਸ਼ਮੀਰ ਕ੍ਰਾਈਸਿਸ ਦੇ ਚੱਲਦਿਆਂ ਵੀ 9 ਨਵੰਬਰ 2019 ਨੂੰ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਦਾ ਖੋਲ੍ਹਣਾ ਇੰਨਾ ਵੱਡਾ ਫੈਸਲਾ, ਰਿਕਾਰਡ ਟਾਈਮਸ ਨੂੰ ਤਿਆਰ ਕਰਨਾ, ਦੁਨੀਆ ਦਾ ਸਭ ਤੋਂ ਵੱਡਾ ਔਰ ਖੂਬਸੂਰਤ ਮੁਕਾਮ ਪੈਦਾ ਕਰਨਾ, ਉਹਨੇ ਸਿੱਖ ਕੌਮ ਦੇ ਦਿਲ ਜਿੱਤੇ ਨੇ। ਔਰ ਇਸ ਸਾਰੇ ਪੀਰੀਅਡ ਦੇ ਵਿੱਚ ਜਦੋਂ ਉੱਥੇ ਬੇਸ਼ੱਕ 2019 ਤੋਂ ਬਾਅਦ 2020 ਚ ਕੋਵਿਡ ਸ਼ੁਰੂ ਹੋ ਗਿਆ ਔਰ ਆਨੇ ਬਹਾਨੇ ਭਾਰਤ ਨੇ ਅੱਜ ਤੱਕ ਵੀ ਸਿੱਖ ਯਾਤਰੂਆਂ ਨੂੰ ਉੱਥੇ ਆਉਣ ਨਹੀਂ ਦਿੱਤਾ, ਲੇਕਿਨ ਡਾਇਸਪੋਰਾ ਸਿੱਖਾਂ ਦੇ ਨਾਲ ਤਾਂ ਰਾਬਤਾ ਰਿਹਾ, ਔਰ ਇਹਦਾ ਹੀ ਇੱਕ ਨਤੀਜਾ ਹੈ, ਚੰਗੀ ਗੱਲ ਹੈ ਕਿ ਇਹ ਸਾਂਝਾਂ ਹੋਰ ਵੀ ਕਰੀਬ ਹੋਈਆਂ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਦੀ ਜਿਹੜੀ ਓਵਰਆਲ ਸੁਪਰਵਿਜ਼ਨ ਪਾਕਿਸਤਾਨ ਐਵੈਕੂਏਜ ਟਰਸਟ ਪ੍ਰਾਪਰਟੀ ਬੋਰਡ, ਔਰ ਇਸ ਸਾਰੇ ਦੇ ਚੱਲਦਿਆਂ ਜਿਹੜਾ ਇਹਨਾਂ ਸਾਂਝਾਂ ਨੂੰ ਲੈ ਕੇ ਜੇ ਹੁਣ ਦੁਸ਼ਮਣ ਦੇ ਐਂਗਲ ਤੋਂ ਦੇਖੀਏ ਤੇ ਉਹ ਕੀ ਕਰਨਗੇ ਇਹਨੂੰ ਸਾਬੋਤਾਜ ਕਰਨ ਲਈ। ਹਾਲਾਂ ਅੱਜ ਕੱਲ੍ਹ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਲਹਿੰਦੇ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਉਹ ਅਮਰੀਕਾ ਆਏ ਹੋਏ ਨੇ, ਔਰ ਮੈਂ ਇੱਕ ਦੋ ਪਿਕਚਰ ਜਿਹੜੀਆਂ ਵਾਸ਼ਿੰਗਟਨ ਡੀਸੀ ਦੇ ਹਵਾਲੇ ਨਾਲ ਦੇਖੀਆਂ, ਮੈਰੀਲੈਂਡ ਦੇ ਵਿੱਚ ਉਹਨਾਂ ਨੇ ਇੰਟਰੈਕਟ ਕੀਤਾ, ਔਰ ਤੁਹਾਨੂੰ ਬਹੁਤ ਸਾਰੇ ਪੱਗਾਂ ਵਾਲੇ ਸਿੱਖ ਵੀ ਨਜ਼ਰ ਆਉਣਗੇ। ਪਰ ਜਦੋਂ ਤੁਸੀਂ ਉਹਨਾਂ ਨੂੰ ਕਲੋਜ਼ਲੀ ਦੇਖਦੇ ਹੋ ਤਾਂ ਉਹ ਪਛਾਣ ਅਸੀਂ ਸਕਦੇ ਹਾਂ ਕਿ ਭਾਈ ਕੋਈ ਜਿਹੜਾ ਉਹ ਮੋਦੀ ਨੂੰ ਗੁਲਦਸਤਾ ਦੇਣ ਹਿਊਸਟਨ ਗਿਆ ਸੀ ਰੌਡੀ ਮੋਡੀ ਵੇਲੇ, ਔਰ ਇੰਡੋਫਾਈਲ ਕਿਸਮ ਦੇ ਲੋਕ। ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਭਾਈ ਇੰਨੇ ਸਿਆਣੇ ਬਿਆਣੇ ਹੁੰਦਿਆਂ ਵੀ ਪਾਕਿਸਤਾਨ ਦੇ ਇੱਥੇ ਬੈਠੇ ਐਂਬੈਸਡਰ ਜਾਂ ਦੂਸਰੇ ਲੋਕ, ਉਹਨਾਂ ਨੂੰ ਪਤਾ ਨਹੀਂ ਹੈ ਵੀ ਉਹ ਕਿਹਨਾਂ ਲੋਕਾਂ ਦੇ ਨਾਲ ਇਹਨਾਂ ਨੂੰ ਡੀਲ ਕਰਵਾ ਰਹੇ ਨੇ। ਕਿਉਂਕਿ ਕੱਲ ਨੂੰ ਇਹੀ, ਕਿਉਂਕਿ ਜਿਹੜੀ ਸਾਨੂੰ ਇੱਕ ਸਾਂਝ ਲੱਗਦੀ ਹੈ, ਇੰਡੀਅਨ ਗਵਰਨਮੈਂਟ ਕਿਸੇ ਨਾ ਕਿਸੇ ਬਹਾਨੇ ਨਾਲ ਅਲਟੀਮੇਟਲੀ ਇੱਥੋਂ ਦੇ ਜਿਹੜੇ ਇੰਡੋਫਾਈਲ ਕਿਸਮ ਦੇ ਇਹਨਾਂ ਦੇ ਜੁੱਤੀ ਚੱਟ ਜਿਹੜੇ ਜਿਨ੍ਹਾਂ ਨੂੰ ਮੈਂ ਰੈਂਟਾ ਸਿੱਖ ਕਹਿੰਦਾ, ਉਹ ਵਿੱਚ ਵਾੜਨ ਦੇ ਆਰ ਚ ਨੇ। ਔਰ ਕੱਲ ਨੂੰ ਰੱਬ ਨਾ ਕਰੇ ਕੋਈ ਵੀ ਇਹਨਾਂ ਦੇ ਰਾਹੀਂ ਉੱਥੇ ਇਸ ਕਿਸਮ ਦੀਆਂ ਨਾ ਪੱਖੀ ਗੱਲਾਂ ਕਰਵਾਉਣ ਕਿ ਜਿਹਦੇ ਨਾਲ ਜਿਹੜੀ ਗੁੱਡਵਿਲ ਹੈ, ਅਜੇ ਤਾਂ ਬਹੁਤ ਜਿਹੜੇ ਇਹ ਬਹੁਤ ਵਾਰ ਜ਼ਖਮ ਹੁੰਦੇ ਨੇ, ਇਹਨਾਂ ਨੂੰ ਹੀਲ ਹੁੰਦਿਆਂ ਵੀ ਵਕਤ ਲੱਗਦਾ ਹੈ। ਔਰ ਇਹ ਮੈਂ ਪਾਕਿਸਤਾਨੀ ਅਥਾਰਟੀਜ਼ ਜੇ ਇਸ ਪ੍ਰੋਗਰਾਮ ਨਾਲੋਂ ਜੁੜੇ ਹੋਏ ਨੇ ਤੇ ਇਸ ਗੱਲ ਦਾ ਜ਼ਰੂਰ ਨੋਟਿਸ ਲੈਣ ਕਿ ਵੀ ਕਿਸ ਕਿਸਮ ਦੇ ਲੋਕਾਂ ਦੇ ਨਾਲ ਇਹਨਾਂ ਨੇ ਜਿਹੜਾ ਹੈ ਉਹ
ਆਪਣੀ ਨੇੜਤਾ ਕਰਨੀ ਹੈ ਔਰ ਜੇ ਇਸ ਕਿਸਮ ਦੇ ਲੋਕਾਂ ਦੇ ਨਾਲ ਹੀ ਕਰਨਾ ਹੈ ਡੀਲ, ਫਿਰ ਕੱਲ ਨੂੰ ਸਿੱਖ ਕੌਮ ਨੂੰ, ਡਾਇਸਪੋਰਾ ਸਿੱਖਾਂ ਨੂੰ ਦੋਸ਼ ਨਾ ਦੇਣ ਕਿ ਭਾਈ ਇਹ ਗੱਲ ਗਲਤ ਹੋ ਗਈ ਜਾਂ ਇੱਧਰ ਨੂੰ ਹੋ ਗਈ। ਇਹ ਸਾਰੇ ਜਿਹੜੇ ਨੇ ਇਹ ਉਹਨਾਂ ਦੇ ਸਰਕਾਰ ਦੇ ਝੋਲੀ ਚੁੱਕ ਕਿਸਮ ਦੇ ਸਿੱਖ ਨੇ। ਹੁਣ ਜਿਹੜੀ ਗੱਲ ਕਰਕੇ ਮੈਂ ਇਸ ਨੂੰ ਡਿਸਕਸ ਕਰ ਰਿਹਾ, ਇਹ ਵੀ ਚੱਲ ਰਿਹਾ ਸੀ ਜਦੋਂ ਮੈਂ ਪਿਕਚਰਸ ਦੇਖੀਆਂ, ਇੱਕ ਦੋ ਮੈਨੂੰ ਲੱਗਿਆ ਕਿ ਭਾਈ ਇਹ ਅਜੇ ਵੀ ਸਮਝਦਾਰ ਨਹੀਂ ਹੋਏ। ਪਰ ਦੂਸਰੀ ਖਬਰ ਜਿਹੜੀ ਪਾਕਿਸਤਾਨ ਦੇ ਵਿੱਚ ਡੇਰਾ ਸਾਹਿਬ ਪੰਜਵੇਂ ਪਾਤਸ਼ਾਹ ਦਾ ਇਤਿਹਾਸਕ ਗੁਰਦੁਆਰਾ ਹੈ ਲਾਹੌਰ ਦੇ ਵਿੱਚ, ਔਰ ਉੱਥੇ ਹੈੱਡ ਗ੍ਰੰਥੀ ਨੇ ਗਿਆਨੀ ਰਣਜੀਤ ਸਿੰਘ, ਉਹਨਾਂ ਨੇ ਸੰਗਤ ਨੂੰ ਐਡਰੈਸ ਕੀਤਾ 2 ਦਿਨ ਪਹਿਲਾਂ, ਔਰ ਪਾਕਿਸਤਾਨ ਐਵੈਕੂਏਜ਼ ਟਰਸਟ ਪ੍ਰਾਪਰਟੀ ਬੋਰਡ ਦਾ ਇੱਕ ਰਿਕਾਰਡਡ ਆਡੀਓ ਮੈਸੇਜ ਵੀ ਸੁਣਾਇਆ ਜਿਹੜਾ ਉਹਨਾਂ ਨੇ ਕਨਵੇ ਕੀਤਾ ਜ਼ਾਹਰਾ ਤੌਰ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਜ਼ੀਡੈਂਟ ਸੈਕਟਰੀ ਨੂੰ ਕਿ ਤਾਲਿਬਾਨ ਵੱਲੋਂ, ਇਹ ਪਾਕਿਸਤਾਨੀ ਤਾਲਿਬਾਨ ਉਹ ਨੇ ਜਿਹੜੇ ਈਵਨ ਪਾਕਿਸਤਾਨੀ ਸਟੇਟ ਨੂੰ ਵੀ ਇਨਸਿਕਿਉਰ ਕਰਨਾ ਚਾਹੁੰਦੇ ਨੇ, ਔਰ ਕਿਤੇ ਨਾ ਕਿਤੇ ਇੰਡੀਅਨ ਇੰਟੈਲੀਜੈਂਸ ਰਾਹ ਦਾ ਹੀ ਜਿਹੜਾ ਹੈ ਇਹ ਸਾਰੇ ਦੇ ਵਿੱਚ ਹੱਥ ਹੁੰਦਾ ਜਾਂ ਉਹਨਾਂ ਦਾ ਹੀ ਆਊਟਫਿਟ ਹੈ ਜਾਂ ਉਹਨਾਂ ਨੂੰ ਇਨਫਲੂਐਂਸ ਕਰਦੇ ਨੇ। ਤੇ ਉਹਨਾਂ ਨੇ ਉਸ ਮੈਸੇਜ ਕਿਹਾ ਹੈ ਵੀ ਉਹਨਾਂ ਨੇ ਜਿਹੜੀ ਹੈ ਲਾਹੌਰ ਔਰ ਨਨਕਾਣਾ ਸਾਹਿਬ 'ਚ ਰਹਿੰਦੇ ਸਿੱਖਾਂ ਨੂੰ ਧਮਕੀਆਂ ਦਿੱਤੀਆਂ ਨੇ। ਐਗਜ਼ੈਕਟ ਕੀ ਕਿਹਾ ਉਹ ਤਾਂ ਪਤਾ ਨਹੀਂ। ਸੋ ਇਹ ਆਡੀਓ ਮੈਸੇਜ ਰਾਹੀਂ ਉਹਨਾਂ ਨੇ ਕਿਹਾ ਕਿ ਭਾਈ ਇਹ ਸਿੱਖ ਧਿਆਨ ਰੱਖਣ, ਔਰ ਇਹ ਜਿਹੜਾ ਉਹਨਾਂ ਨੇ ਆਲਰੇਡੀ ਜਿਹੜਾ ਇਵੈਕੂਏਜ਼ ਟਰਸਟ ਪ੍ਰਾਪਰਟੀ ਬੋਰਡ ਹੈ ਡੇਰਾ ਸਾਹਿਬ 'ਚ ਜਿਹੜੇ ਉਹਨਾਂ ਦੇ ਕੇਅਰ ਟੇਕਰ ਨੇ ਅਜ਼ਹਰ ਸ਼ਾਹ, ਉਹਨਾਂ ਦੇ ਨਾਲ ਉਹ ਪ੍ਰੋਪਰਲੀ ਸ਼ਨਾਖਤੀ ਕਾਰਡ ਔਰ ਰਿਹਾਇਸ਼ੀ ਪਤਾ, ਮੋਬਾਈਲ ਨੰਬਰ, ਇਹ ਸਾਰੇ ਉਹਨਾਂ ਦੇ ਰਿਕਾਰਡ ਵੀ ਕਰ ਰਹੇ ਨੇ ਜਿਹੜੀ ਸਿੱਖ ਇਨਹੈਬੀਟੈਂਟ ਸਿੱਖ ਰਿਹਾਇਸ਼ੀ ਨੇ ਉੱਥੋਂ ਦੇ। ਔਰ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਭਾਈ ਤੁਸੀਂ ਜਿਹੜਾ ਰਾਤ ਨੂੰ ਵੇੜੇ ਸਿਰ ਘਰ ਆਓ, ਨਾ ਨਿਕਲੋ, ਕੋਈ ਐਸਾ ਨੁਕਸਾਨ ਨਾ ਹੋਏ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਲਾਈਨ ਦੇ ਉੱਤੇ ਪਾਕਿਸਤਾਨ ਗਵਰਨਮੈਂਟ ਮਸਟ ਇਨਸ਼ੋਰ ਸਿੱਖ ਸੇਫਟੀ। ਹੁਣ ਇਹ ਬੇਸ਼ੱਕ ਇੰਡੀਅਨ ਮੀਡੀਆ ਇਹਨੂੰ ਆਪਣੇ ਤੌਰ ਤੇ ਪਲੇ ਕਰੇਗਾ, ਕਰ ਵੀ ਰਿਹਾ ਹੋਣਾ ਆਉਣ ਵਾਲੇ ਦਿਨਾਂ 'ਚ, ਲੇਕਿਨ ਮੇਰਾ ਇਹ ਫੀਅਰ ਹੈ ਕਿ ਇਹ ਕੋਈ ਨਾ ਕੋਈ ਇਸ ਕਿਸਮ ਦੀ ਹਰਕਤ ਹੋ ਸਕਦੀ ਹੈ ਔਨ ਦਾ ਬੋਰਡ ਹੋਏ, ਧਮਕੀ ਭਾਵੇਂ ਤਾਲਿਬਾਨ ਦੇ ਹਵਾਲੇ ਨਾਲ ਦੇਣ ਦੀ ਗੱਲ ਉਹ ਇਹ ਦੱਸਣ ਲਈ ਹੋਏ ਕੱਲ ਨੂੰ ਜੇ ਉਹਨਾਂ ਨੇ ਐਂਟਾਈ ਮੁਸਲਮ ਔਰ ਸਿੱਖਾਂ ਮੁਸਲਮਾਨਾਂ 'ਚ ਇੱਕ ਖਿਚਾਅ ਦੀ ਲਾਈਨ ਪੈਦਾ ਕਰਨੀ, ਉਹਨਾਂ ਨੇ ਕਹਿਣਾ ਆਹ ਦੇਖ ਲਓ ਜੀ ਕੀ ਹੋਇਆ ਤੁਹਾਡੇ ਨਾਲ ਔਰ ਤੁਸੀਂ ਉਹ ਕਰ, ਕਿਉਂਕਿ ਉਹਨਾਂ ਨੂੰ ਇਹ ਬਹੁਤ ਚੁੱਭ ਰਿਹਾ ਕਸ਼ਮੀਰ ਦੇ ਮੁੱਦੇ ਤੇ ਸਿੱਖਾਂ ਦਾ ਖਲੋਣਾ, ਹੁਣ ਫਲਸਤੀਨ ਦੇ ਮੁੱਦੇ ਤੇ ਵੀ। ਹਾਲਾਂਕਿ ਫਲਸਤੀਨ ਨਾਲ ਕੋਈ ਸਾਡਾ ਖਾਲਿਸਤਾਨ ਦਾ ਬਾਰਡਰ ਨਹੀਂ ਲੱਗਦਾ, ਕੋਈ ਸਾਡਾ ਇਹ ਸਿੱਧਾ ਇਸ਼ੂ ਨਹੀਂ ਸੀ, ਪਰ ਜਿਵੇਂ ਦੁਨੀਆ ਭਰ ਜਿੱਥੇ ਪ੍ਰੋਟੈਸਟ ਵੀ ਹੋਏ ਉਹਦੇ 'ਚ ਵੀ ਸਿੱਖਾਂ ਦੀ ਸ਼ਮੂਲੀਅਤ, ਔਰ ਅਸੀਂ ਵੀ ਜਦੋਂ ਜੇ ਪਿਛਲੇ ਸਾਰੇ 11 ਦਿਨ ਦਾ ਤੁਸੀਂ ਉਸ ਤੋਂ ਲੈ ਕੇ ਹੁਣ ਤੱਕ ਦੇਖੋ, ਕੋਈ ਐਸਾ ਦਿਨ ਨਹੀਂ ਸੀ ਕਿ ਸਾਡਾ ਸੈਗਮੈਂਟ ਨਾ, ਔਰ ਇਸੇ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਤੇ ਵੀ, ਔਰ ਹਿੰਦੂ ਤਾਂ ਵੀ ਖੁੱਲ੍ਹ ਕੇ ਜਿਹੜੇ ਨੇ ਉਹ ਇਜ਼ਰਾਈਲ ਦੇ ਹੱਕ ਦੇ ਵਿੱਚ ਆਏ ਆਫੀਸ਼ੀਅਲੀ, ਭਾਵੇਂ ਉਹਨਾਂ ਨੇ ਮਿਡਲ ਲਾਈਨ ਜਿਹੀ ਲਈ। ਹੁਣ ਜਦੋਂ UN ਸਿਕਿਉਰਿਟੀ ਕਾਉਂਸਲ, UN ਹਿਊਮਨ ਰਾਈਟ ਕਾਉਂਸਲ ਦੇ ਵਿੱਚ ਮਤਾ ਹੋਇਆ ਕਿ ਵੀ ਵਾਰ ਕ੍ਰਾਈਮ ਇਨਵੈਸਟੀਗੇਸ਼ਨ ਉਹ ਇੰਡੀਆ ਦੀ, ਇਹਨਾਂ ਦੀ ਇਜ਼ਰਾਈਲ ਦੀ, ਤੇ ਇੰਡੀਆ ਨੇ ਐਬਸਟੇਨ ਕੀਤਾ, ਵੋਟ ਹੀ ਨਹੀਂ ਪਾਈ ਹੈ ਕਿ ਭਾਈ ਉਹ ਦੋਨੋਂ ਪਾਸੇ ਪਲੇ ਕਰਨ ਲਈ। ਸੋ ਇਸ ਸਭ ਦੇ ਚੱਲਦੇ ਆ, ਔਰ ਅਫਗਾਨਿਸਤਾਨ ਚੋਂ ਅਮਰੀਕਨ ਫੌਜ ਦੇ ਨਿਕਲਦੇ ਆ, ਭਾਰਤ ਉੱਥੇ ਬਿਲਕੁਲ 0-0 ਹੋ ਜਾਣਾ। ਸੋ ਕੁਛ ਨਾ ਕੁਛ ਐਸਾ ਜ਼ਰੂਰ ਹੈ ਜੇ ਪਾਕਿਸਤਾਨ ਇਵੈਕੂਏਜ਼ ਟਰਸਟ ਬੋਰਡ ਤੱਕ ਇਹ ਗੱਲ ਪਹੁੰਚੀ ਔਰ ਉਹਨਾਂ ਨੇ ਅੱਗੋਂ ਸਿੱਖ ਨੁਮਾਇੰਦਿਆਂ ਨੂੰ ਖਬਰਦਾਰ ਕੀਤਾ, ਤਾਂ ਅਸੀਂ ਸਮਝਦੇ ਹਾਂ ਕਿ ਪਾਕਿਸਤਾਨ ਦੀਆਂ ਏਜੰਸੀਆਂ, ਉਹਨਾਂ ਦੇ ਕਾਨੂੰਨ ਨਾਫਿਜ਼ ਕਰਨ ਵਾਲੇ ਅਦਾਰੇ, ਸਿਕਿਉਰਿਟੀ ਅਦਾਰੇ ਜਿਹੜੇ ਵੈਸੇ ਵੀ ਮੁਸਤੈਦ ਹੋਣਗੇ, ਪਰ ਅਸੀਂ ਇਸ ਗੱਲ ਨੂੰ ਜ਼ਰੂਰ ਜਿਹੜਾ ਹੈ ਉਹ ਐਮਫੇਸਾਈਜ਼ ਕਰਨਾ ਚਾਹੁੰਦੇ ਹਾਂ ਕਿ ਬਹੁਤ ਵਾਰ ਤੁਸੀਂ ਪੱਲੀ ਕਰਕੇ ਜਿਹੜਾ ਹੈ ਉਹ ਘੜਾ ਭਰਦੇ ਹੋ ਡ੍ਰੌਪ ਕਰਕੇ, ਤੇ ਇਹ ਨਾ ਹੋਏ ਕਿ ਦੁਸ਼ਮਣ ਜਿਹਨੂੰ ਇਹ ਗੱਲ ਜਿਹੜੀ ਹੈ ਉਹ ਫੁੱਟੀ ਅੱਖ ਨਹੀਂ ਪਾਉਂਦੀ, ਉਹ ਕੋਈ ਇਸ ਕਿਸਮ ਦੀ ਹਰਕਤ ਕਰਕੇ ਫਰਦਰ ਨੁਕਸਾਨ ਕਰਨ। ਔਰ ਜਿਵੇਂ ਅਸੀਂ ਰੋਜ਼ਾਨਾ ਕਬੀਰ ਸਾਹਿਬ ਦੀ ਬਾਣੀ ਉਹਨਾਂ ਦੇ ਉੱਤੇ ਵਿਚਾਰ ਕਰਦੇ ਹਾਂ, ਅੱਜ ਦਾ ਸ਼ਬਦ ਗੌੜੀ ਰਾਗ 'ਚ ਹੈ ਤੇ ਇਹ ਪ੍ਰੇਮ ਕਲੋਲ ਨੇ। ਜਿਵੇਂ ਪਿਆਰਿਆਂ ਦੇ ਵਿੱਚ ਜਦੋਂ ਤੁਸੀਂ, ਔਰ ਇਹ ਰੱਬ ਦੇ ਬੰਦੇ ਸੂਫੀ ਰੱਬ ਨਾਲ ਇੱਕ ਸੁਰ ਹੋਏ ਜਿਹੜੇ ਨੇ ਉਹ ਪਿਆਰ ਕਲੋਲਾਂ ਕਰਦੇ ਨੇ, ਔਰ ਇਹ ਪਿਆਰ ਕਲੋਲ ਹੈ ਕਬੀਰ ਸਾਹਿਬ ਦੀ, ਝਗੜਾ ਏਕ ਨਬੇਰੋ ਰਾਮ ਜੋ ਤੁਮ ਆਪਣੇ ਜਨ ਸੋ ਕਾਮ ਰਹਾਓ, ਕਿ ਹੇ ਰਮੇ ਹੋਏ ਵਾਹਿਗੁਰੂ। ਇਹ ਮੈਂ ਬਾਰ-ਬਾਰ ਇਹ ਕਹਿੰਦਾ ਵੀ ਇਹ ਦਸ਼ਰਥ ਦਾ ਬੇਟਾ ਰਾਮ ਨਹੀਂ ਹੈ, ਇਹ ਉਹ ਰੱਬੁਲ ਆਲਮੀਨ ਵਾਹਿਗੁਰੂ ਜਿਹੜਾ ਜ਼ਰੇ 'ਚ ਹੈ। ਸੋ ਕਬੀਰ ਸਾਹਿਬ ਕਹਿੰਦੇ ਨੇ ਕਿ ਹੇ ਵਾਹਿਗੁਰੂ, ਹੇ ਰਾਮ,
ਇਹ ਜਿਹੜਾ ਮੇਰੇ ਨਾਲ ਇੱਕ ਝਗੜਾ ਪਾਇਆ ਹੋਇਆ ਨਾ ਇਹਨੂੰ ਨਿਬੇੜ ਦੇ, ਹੁਣ ਇਹਨੂੰ ਖਤਮ ਕਰ ਝਗੜੇ ਨੂੰ। ਝਗੜਾ ਕੀ ਹੈ? ਜੋ ਤੁਮ ਆਪਣੇ ਜਨ ਸੋ ਕਾਮ, ਜੇ ਤੂੰ ਮੇਰੇ ਤੋਂ ਕੋਈ ਕੰਮ ਲੈਣਾ ਨਾ, ਤੂੰ ਸਮਝਦਾ ਵੀ ਮੈਂ ਤੇਰਾ ਯਾਰ ਹੈ ਤੇ ਤੇਰੇ ਕੰਮ ਆਵਾਂਗਾ, ਤੇ ਫਿਰ ਇਹ ਜਿਹੜਾ ਝਗੜਾ ਪਿਆ ਹੈ ਮੇਰੇ ਮਨ ਦੇ ਵਿੱਚ ਇੱਕ ਦੁਬਦਾ ਫਸੀ ਹੋਈ ਹੈ, ਇਹਨੂੰ ਨਿਬੇੜ। ਹੁਣ ਝਗੜਾ ਕੀ ਹੈ? ਇਹ ਉਹ ਮਨ ਵੱਡਾ ਕਿ ਜਾਸੋਂ ਮਨ ਮਾਨਿਆ, ਰਾਮ ਵੱਡਾ ਕਿ ਰਾਮੇ ਜਾਣਿਆ। ਕਿ ਵੀ ਇਹ ਦੱਸ ਕਿ ਵੀ ਇਹ ਮਨ ਜਿਹੜਾ ਹੈ ਇਹ ਵੱਡਾ ਹੈ ਕਿ ਜਿਹਦੇ ਨਾਲ ਇਹ ਮਨ ਜੁੜਿਆ ਹੋਇਆ ਉਹ ਵੱਡਾ ਹੈ। ਹੁਣ ਉਹ ਆਪਣੀ ਗੱਲ ਕਹਿ ਰਹੇ ਨੇ ਕਿ ਭਾਈ ਇਹ ਦੱਸ ਕਿ ਇਹ ਮਨ ਵੱਡਾ ਹੋਏਗਾ ਕਿ ਜਿਹਦੇ ਪਿਆਰ ਦੇ ਵਿੱਚ ਮਨ ਜਿਹੜਾ ਹੈ ਉਹ ਮੁਸ਼ਕਿਆ ਹੋਇਆ ਹੈ, ਇਸ਼ਕਿਆ ਹੋਇਆ ਹੈ, ਉਹ ਵੱਡਾ। ਇਹ ਮਨ ਵੱਡਾ ਕਿ ਜਾਸੋਂ ਮਨ ਮਾਨਿਆ, ਰਾਮ ਵੱਡਾ ਕਿ ਰਾਮੇ ਜਾਣਿਆ। ਵੀ ਹੁਣ ਰੱਬ ਤੂੰ ਵੱਡਾ ਹੈ ਕਿ ਜਿਹਨੇ ਤੇਰੇ ਨਾਲ ਕੁਰਬਤ ਕਰਕੇ ਤੈਨੂੰ ਜਾਣ ਲਿਆ, ਪਾ ਲਿਆ। ਤੂੰ ਤੇ ਮੈਂ ਜੇ ਇੱਕਮਿਕ ਆ, ਤੋਹੀ ਮੋਹੀ ਮੋਹੀ ਤੋਹੀ, ਅੰਤਰ ਕੈਸਾ, ਕਣਕ ਕਟਕ ਜਲ ਤਰੰਗ ਜੈਸਾ। ਜਿਵੇਂ ਸੋਨਾ, ਸੋਨੇ ਦਾ ਗਹਿਣਾ ਪਾ ਲਓ ਕਿ ਸੋਨੇ ਦਾ ਜਿਹੜਾ ਉਹ ਆਰਸੀ ਕੜਾ ਬਣਾ ਲਓ। ਕਣਕ ਕਟਕ ਜਲ ਤਰੰਗ, ਪਾਣੀ ਔਰ ਪਾਣੀ ਦੀਆਂ ਤਰੰਗਾਂ 'ਚ ਕੀ ਫਰਕ ਹੈ? ਹੁਣ ਇਹ ਪਿਆਰ ਕਲੋਲ ਨੇ ਕਿ ਭਾਈ ਇਹ ਦੱਸ ਰਾਮ ਵੱਡਾ ਕਿ ਰਾਮੇ ਜਾਣਿਆ, ਕਿ ਤੂੰ ਵੱਡਾ ਹੈ ਕਿ ਜਿਹਨੇ ਤੈਨੂੰ ਜਾਣਿਆ ਉਹ ਤੇਰੇ ਤੋਂ ਵੱਡਾ ਹੈ। ਬ੍ਰਹਮਾ ਵੱਡਾ ਕਿ ਜਾਸ ਉਪਾਇਆ। ਹੁਣ ਇਹ ਹਿੰਦੂਆਂ ਦੇ ਸ਼ਿਵਜੀ, ਵਿਸ਼ਨੂੰ, ਬ੍ਰਹਮਾ ਕ੍ਰੀਏਟ ਕਰਨ ਵਾਲਾ ਦੁਨੀਆ ਨੂੰ, ਇਹ ਉਹਨਾਂ ਦਾ ਤ੍ਰਿਮੂਰਤੀ ਦਾ ਫੇਥ ਹੈ, 3 ਮੂਰਤੀਆਂ, ਟ੍ਰਿਨਿਟੀ। ਬ੍ਰਹਮਾ ਵੱਡਾ ਕਿ ਜਾ, ਹੁਣ ਬ੍ਰਹਮਾ ਤੂੰ ਇਹ ਦੱਸ ਵੀ ਇਹ ਪੰਡਤ ਤਾਂ ਕਹਿੰਦਾ ਵੀ ਬ੍ਰਹਮਾ ਸਭ ਤੋਂ ਵੱਡਾ ਹੈ, ਸ਼ਿਵਜੀ, ਵਿਸ਼ਨੂੰ, ਬ੍ਰਹਮਾ, ਪਰ ਬ੍ਰਹਮਾ ਨੂੰ ਪੈਦਾ ਤਾਂ ਤੂੰ ਹੀ ਕੀਤਾ। ਹੁਣ ਇਹ ਦੱਸ ਕਿ ਬ੍ਰਹਮਾ ਵੱਡਾ ਹੈ ਕਿ ਜਿਹਨੇ ਉਹਨੂੰ ਵੀ ਪੈਦਾ ਕੀਤਾ ਉਹ ਵੱਡਾ ਹੈ। ਵੇਦ ਵੱਡਾ ਕਿ ਜਹਾਂ ਤੇ ਆਇਆ। ਹੁਣ ਇਹ ਵੀ ਪੰਡਤ ਜਿਹੜਾ ਇਹ ਵੇਦਾਂ ਦੇ ਬੜੇ ਗੁਣ ਗਾਉਂਦੇ ਨੇ ਕਿ ਜੀ ਇਹੀ ਸਭ ਤੋਂ ਵੱਡੇ ਨੇ। ਹੁਣ ਇਹ ਦੱਸ ਕਿ ਵੇਦ ਵੱਡੇ ਨੇ ਜਾਂ ਜਿਹੜਾ ਇਸ ਵੇਦਾਂ ਦੇ ਗਿਆਨ ਨੂੰ ਪਾਸੇ ਰੱਖ ਕੇ ਤੇਰੇ ਨਾਲ ਮੁਹੱਬਤ ਕਰਕੇ ਤੇਰਾ ਹੋ ਗਿਆ ਉਹ ਵੱਡਾ। ਕਹਿ ਕਬੀਰ ਹੋਂ ਪਿਆ ਉਦਾਸ, ਤੀਰਥ ਵੱਡਾ ਕਿ ਹਰ ਕਾ ਦਾਸ। ਕਬੀਰ ਸਾਹਿਬ ਕਹਿੰਦੇ ਨੇ ਦੇਖ ਝਗੜਾ ਇੱਕ ਨਬੇਰੋ ਰਾਮੇ, ਝਗੜਾ ਮੁਕਾ ਨਹੀਂ ਤਾਂ ਮੈਂ ਤਾਂ ਉਦਾਸ ਜਿਹਾ ਹੋਇਆ। ਕਹੋ ਕਬੀਰ ਹੋਂ ਪਿਆ ਉਦਾਸ, ਕਿ ਵੀ ਇਹ ਇੱਕ ਉਦਾਸੀ ਦੁਨਿਆਵੀ ਹੈ। ਇੱਕ ਜਦੋਂ ਤੁਸੀਂ ਮਾਇਆ ਤੋਂ ਉਦਾਸ ਹੋ ਕੇ, ਮਾਇਆ ਤੋਂ ਆਪਣਾ ਆਪ ਵੱਖ ਕਰਕੇ ਰੱਬ ਨਾਲ ਜੁੜਦੇ ਹੋ, ਉਹਨੂੰ ਵੀ ਅਸੀਂ ਉਦਾਸੀ ਕਹਿੰਦੇ ਹਾਂ। ਔਰ ਕਬੀਰ ਸਾਹਿਬ ਕਹਿੰਦੇ ਨੇ ਕਿ ਭਾਈ ਮੈਂ ਤਾਂ ਇਸ ਸਾਰੇ ਤੋਂ ਆਲਰੇਡੀ ਦੁਨੀਆ ਛੱਡ ਕੇ ਉਸ ਤੋਂ, ਜਿਹਨੂੰ ਕਹਿੰਦੇ ਨੇ ਕਿ ਵੀ ਅਟੰਕ ਹੋ ਕੇ ਬੈਠਾ, ਮੈਂ ਤਾਂ ਨਿਹੰਗ ਹੈ ਕਿ ਬਿਲਕੁਲ ਇਸ ਨੂੰ ਜਿਹੜਾ ਮੈਂ ਛੱਡ ਦਿੱਤਾ ਹੋਇਆ। ਪਰ ਇਹ ਦੱਸ ਕਿ ਤੀਰਥ ਵੱਡਾ ਕਿ ਹਰ ਕਾ ਦਾਸ, ਕਿ ਜਿਹੜੇ ਤੀਰਥ ਬਣਾਏ ਨੇ ਬ੍ਰਾਹਮਣ ਨੇ ਉਹ ਬਣੇ ਤਾਂ ਇਸ ਲਈ ਕਿ ਜਿਹੜੇ ਰੱਬ ਦੇ ਪਿਆਰ ਕਰਨ ਵਾਲਿਆਂ ਨੇ, ਉਹ ਗੰਗਾ ਦਾ ਕੰਢਾ ਹੋਏ, ਜਮਨਾ ਦਾ ਹੋਏ, ਗੋਦਾਵਰੀ ਦਾ ਹੋਏ ਜਾਂ ਕਿਸੇ ਹੋਰ ਦਾ ਹੋਏ, ਜਿਹੜੀਆਂ ਗੰਗਾ, ਜਮਨਾ, ਸਰਸਵਤੀ ਜਿਹੜੀ ਗਾਇਬ ਵੀ ਹੋ ਗਈ ਉਹ ਹੋਏ। ਉਹਨਾਂ ਨੇ ਕਿਹਾ ਵੀ ਇਹ ਬਣੇ ਤੇ ਸੀ, ਬਣੀਆਂ ਤਾਂ ਇਹ ਨਦੀਆਂ ਜਾਂ ਦਰਿਆ ਇਸ ਲਈ ਲੋਕ ਆਉਂਦੇ ਸੀ ਕਿ ਇੱਥੇ ਰੱਬ ਦੇ ਬੰਦੇ ਬੈਠਦੇ ਸੀ, ਉਹ ਰੱਬ ਦੀ ਗੱਲ ਕਰਦੇ ਸੀ। ਪਰ ਇਹਨਾਂ ਪੰਡਤਾਂ ਨੇ ਉਹ ਸਾਰੇ ਪਾਸੇ ਕਰ ਦਿੱਤੇ ਨੇ ਔਰ ਉਹਨੂੰ ਹੀ ਦਰਿਆ ਦਾ ਜਿਹੜਾ ਉਹਨੂੰ ਤੀਰਥ ਬਣਾਇਆ। ਇਹ ਦੱਸ ਤੀਰਥ ਵੱਡਾ ਕਿ ਹਰ ਕਾ ਦਾਸ, ਕਿ ਇਹ ਜਿਹੜਾ ਤੀਰਥ ਨੇ, ਪਿਲਗ੍ਰਿਮ ਸੈਂਟਰ ਨੇ, ਇਹ ਵੱਡੇ ਨੇ ਕਿ ਜਿਹੜੇ ਕਿਤੇ ਵੀ ਬੈਠੇ ਹੋਏ ਰੱਬ ਦੇ ਨਾਲ ਜੁੜੇ ਹੋਏ ਵੱਡੇ ਨੇ। ਇਹ ਅੱਜ ਦਾ ਵਿਚਾਰ ਹੈ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅਧਿਆਇ ਸ਼ੁਰੂ ਤੇ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।